और अपने पहले पार्टिसिपेंट ਨੂੰ ਬੁਲਾਉਂਦੇ, ਜਿਵੇਂ ਜਿਵੇਂ ਹਾਜ਼ਰੀ ਲੱਗ ਗਈ ਉਵੇਂ ਉਵੇਂ ਬੁਲਾਈ ਜਾਂਦੇ। ਸੋ ਗਵਰਨਮੈਂਟ ਕਾਲਜ ਯੂਨੀਵਰਸਿਟੀ ਤੋਂ ਬਿਲਾਲ ਅਹਿਮਦ ਸਾਡੇ ਨਾਲ ਇੱਥੇ ਮੌਜੂਦ ਨੇ। ਉਹਨਾਂ ਨੂੰ ਗੁਜ਼ਾਰਿਸ਼ ਕਰਨੀ ਆ ਕਿ ਉਹ ਆਉਣ ਔਰ ਆਪਣੀ ਗੱਲਬਾਤ ਔਰ ਆਪਣੀ ਤਕਰੀਰ 5 ਤੋਂ 7 ਮਿੰਟ ਦੇ ਦਰਮਿਆਨ ਮੁਕੰਮਲ ਕਰਨ। ਹੁਣ ਤੇ ਪੁੱਤਰਾਂ ਧੀਆਂ ਵਰਗੇ ਲੱਗਦੇ ਨੇ, ਹੁਣ ਤੇ ਪੁੱਤਰਾਂ ਧੀਆਂ ਵਰਗੇ ਲੱਗਦੇ ਨੇ, ਦੁੱਖ ਵੀ ਕਰਦੇ ਜੀਆਂ ਵਰਗੇ ਲੱਗਦੇ ਨੇ। ਮਾਨਯੋਗ ਸਾਹਿਬ ਸਦਰ ਔਰ ਮੇਰੇ ਸਾਰੇ ਪੰਜਾਬੀ ਵੀਰੋ, अस्सलाम वालेकुम। ਅੱਜ ਮੈਂ ਤੁਹਾਡੇ ਸਾਹਮਣੇ ਕੋਈ ਬਹੁਤ ਵੱਡਾ ਆਲਿਮ ਜਾਂ ਦਾਨਿਸ਼ਵਰ ਬਣ ਕੇ ਨਹੀਂ, ਇਸ ਪਵਿੱਤਰ ਧਰਤੀ ਦਾ ਪੁੱਤਰ ਬਣ ਕੇ ਖਲੋਤਾ ਆਇਆ ਵਾਂ ਜਿਸ ਨੂੰ ਦੁਨੀਆ ਪੰਜਾਬ ਕਹਿੰਦੀ ਏ। ਇਹ ਉਹ ਧਰਤੀ ਏ ਜਿਸ ਧਰਤੀ ਨੇ ਬਾਬਾ ਬੁੱਲੇ ਸ਼ਾਹ, ਮਾਧੂ ਲਾਲ ਹੁਸੈਨ ਤੇ ਬਾਬਾ ਫਰੀਦਗੰਜ ਸ਼ਕਰ ਨੂੰ ਜਨਮ ਦਿੱਤਾ। ਪੰਜਾਬ ਉਹ ਧਰਤੀ ਏ ਜਿਸ ਧਰਤੀ ਨੇ ਮਹਾਰਾਜਾ ਰਣਜੀਤ ਸਿੰਘ ਤੇ ਦੁੱਲੇ ਪੱਟੀ ਜੈਸੇ ਸੂਰਮੇ ਪੈਦਾ ਕੀਤੇ। ਲੇਕਿਨ ਅਫਸੋਸ ਅੱਜ ਇਹ ਧਰਤੀ ਲਹੂ ਦੇ ਅਥਰੂ ਵਗਾ ਰਹੀ ਹੈ। ਮੇਰਾ ਪੰਜਾਬ ਜਿਹੜਾ 5 ਪਾਣੀਆਂ ਦੀ ਧਰਤੀ ਸੀ, ਮੇਰੇ 5 ਦਰਿਆ ਰਾਵੀ, ਜਹਿਲਮ, ਚਨਾਬ, ਬਿਆਸ ਔਰ ਸਤਲੁਜ ਜਿਹੜੇ ਪੰਜਾਬ ਦੀ ਸ਼ਾਨ ਸੀ, ਅੱਜ ਉਹੀ ਦਰਿਆ ਸਾਡੇ ਵਾਸਤੇ ਅਜ਼ਾਬ ਬਣੇ ਹੋਏ ਨੇ। ਕਦੀ ਹੜ੍ਹ ਤੇ ਕਦੀ ਸੋਕਾ। ਅੱਜ ਦਾ ਵਿਸ਼ੇ ਇਸ ਨੂੰ ਵਿਸ਼ੇ ਨਹੀਂ ਬਲਕਿ ਇਸ ਨੂੰ 78 ਸਾਲਾ ਸਿਆਸਤ ਦੀ ਸਭ ਤੋਂ ਵੱਡੀ ਕਾਮਯਾਬੀ ਦਾ ਨਾਮ ਦੇਣਾ ਚਾਹੀਦਾ ਹੈ। ਪ੍ਰਧਾਨ ਜੀ, ਸਾਡੇ ਹੁਕਮਰਾਨ, ਉਹਨਾਂ ਨੇ ਅੱਜ ਤੱਕ ਇਹ ਡੈਮ ਬਣਾ ਕੇ ਸਾਡੀ ਧਰਤੀ ਨੂੰ ਹੜ੍ਹ ਤੋਂ ਬਚਾਉਣ ਦਾ ਆਰ ਨਹੀਂ ਕੀਤਾ। ਕਿਉਂ? ਕਿਉਂਕਿ ਅਗਰ ਡੈਮ ਬਣਾ ਦਿੱਤੇ ਜਾਣ ਤੇ ਸਾਡੇ ਬਿਊਰੋਕਰੇਟਸ ਨੂੰ ਰਿਲੀਫ ਫੰਡਸ ਦੇ ਹੱਥ ਸਾਫ਼ ਕਰਨ ਦਾ ਮੌਕਾ ਕਿਵੇਂ ਮਿਲੇਗਾ? ਅਗਰ ਡੈਮ ਬਣਾ ਦਿੱਤੇ ਜਾਣ ਤੇ ਫਿਰ ਸਾਡੇ ਹੁਕਮਰਾਨਾਂ ਨੂੰ ਇਮਦਾਦ ਦੇ ਨਾਮ ਤੇ ਡਾਲਰਸ ਕਿਵੇਂ ਮਿਲਣਗੇ? ਅਗਰ ਡੈਮ ਬਣਾ ਦਿੱਤੇ ਜਾਣ ਤੇ ਸਾਡੇ ਲੋਕ ਕਿਵੇਂ ਡੁੱਬਣਗੇ? ਪ੍ਰਧਾਨ ਜੀ, ਮੈਨੂੰ ਕਹਿਣ ਦਿਓ, ਸਾਡੇ ਜਿਹੜਾ ਹੜ੍ਹ ਹੈ ਸਿਰਫ ਮਾਲੀ ਤੇ ਜਾਨੀ ਨੁਕਸਾਨ ਨਹੀਂ ਕਰਦਾ, ਨਫਸਿਆਤੀ ਤੇ ਜਜ਼ਬਾਤੀ ਗਹਿਰੇ ਦੁੱਖ ਵੀ ਦਿੰਦਾ ਹੈ। ਹੜ੍ਹ ਸਾਨੂੰ ਸਾਡੀ ਜੀਣ ਦੀ ਉਮੀਦ, ਸਾਡੇ ਆਉਣ ਵਾਲੇ ਕੱਲ ਦੀ ਰੋਸ਼ਨੀ ਤੋਂ ਮਹਿਰੂਮ ਕਰਦਾ ਹੈ। ਜ਼ਰਾ ਸੋਚੋ ਉਸ ਮਾਂ ਬਾਰੇ ਜਿਹਨੇ ਪਾਈ ਜੋੜ ਕੇ ਧੀ ਦਾ ਜਹੇਜ਼ ਇਕੱਠਾ ਕੀਤਾ ਹੋਏ। ਉਸ ਮਾਂ ਦੇ ਜਦੋਂ ਹੜ੍ਹ ਆਏ ਔਰ ਸਾਰਾ ਜ਼ੇਵਰ ਔਰ ਸਾਰਾ ਜਹੇਜ਼ ਰੋੜ ਕੇ ਲੈ ਜਾਏ, ਉਹਦੇ ਦਿਲ ਤੇ ਕੀ ਗੁਜ਼ਰੇਗੀ? ਜ਼ਰਾ ਸੋਚੋ ਉਸ ਬਾਪ ਦੇ ਬਾਰੇ ਜਿਸਨੇ ਸਾਰੀ ਉਮਰ ਮਿਹਨਤ ਕਰਕੇ ਘਰ ਬਣਾਇਆ ਔਰ ਉਹ ਘਰ ਹੜ੍ਹ ਵਿੱਚ ਬਹਿ ਗਿਆ, ਰੁੜ ਗਿਆ, ਔਰ ਉਹ ਬਾਪ ਅੱਜ ਇੱਕ ਚੌਲਾਂ ਦੇ ਛਾਪਰ ਦੇ ਲਈ ਕਿਸੇ ਦਾ ਮੁਹਤਾਜ ਹੈ। ਬਹੁਤੀ ਦੂਰ ਦੀ ਗੱਲ ਨਹੀਂ, ਥੋੜੇ ਦਿਨ ਪਹਿਲੇ ਮੈਨੂੰ ਇੱਕ ਮਾਹਿਰ ਨਫਸਿਆਤ ਦੇ ਤੌਰ ਤੇ ਮੈਡੀਕਲ ਰਿਲੀਫ ਕੈਂਪ ਦੇ ਨਾਲ ਜਾਣਾ ਹੋਇਆ। ਉੱਥੇ ਇੱਕ ਛੋਟੀ ਜੀ ਮਾਸੂਮ ਬੱਚੀ 10 ਜਾਂ 12 ਵਰ੍ਹੇ ਦੀ ਹੋਣੀ ਮੇਰੇ ਕੋਲ ਆਈ, ਕਹਿਣ ਲੱਗੀ, ਸਰ ਜੀ ਮੇਰੇ ਪਿਓ ਨੇ ਖੁਦਕੁਸ਼ੀ ਕਰ ਲਈ ਹੈ, ਸਾਡਾ ਸਾਰਾ ਕੁਝ ਰੁੜ ਗਿਆ ਤੇ ਹੁਣ ਮੇਰੀ ਮਾਂ ਤੇ ਮੇਰੀ ਫੁੱਫੀ ਵੀ ਉਵੇਂ ਦੀਆਂ ਗੱਲਾਂ ਕਰਦੇ ਨੇ, ਮੈਨੂੰ ਡਰ ਹੈ ਕਿ ਉਹ ਵੀ ਖੁਦਕੁਸ਼ੀ ਨਾ ਕਰ ਲੈਣ। ਮੈਂ ਉਹਨੂੰ ਆਖਿਆ, ਧੀਏ ਤੂੰ ਉਹਨੂੰ ਲੈ ਆ, ਅਸੀਂ ਵੇਖ ਲੈਨੇ ਆ। ਅੱਛਾ, ਬੱਚੀ ਬਾਰ-ਬਾਰ ਪੁੱਛ ਰਹੀ ਏ, ਸਰ ਜੀ ਤੁਸੀਂ ਕਿਧਰੇ ਜਾਓਗੇ ਤੇ ਨਹੀਂ? ਮੈਂ ਕਿਹਾ ਨਹੀਂ। ਤੁਰ ਪਈਏ, ਫਿਰ ਪਿੱਛੇ ਮੁੜ ਕੇ ਵੇਖ ਰਹੀ ਏ, ਦੁਬਾਰਾ ਪੁੱਛ ਰਹੀ ਏ। ਉਸ ਬੱਚੀ ਦੀਆਂ ਅੱਖਾਂ ਦੇ ਅੰਦਰ ਇਹ ਬੇਯਕੀਨੀ, ਇਹ ਦਰਦ, ਇਹ ਖੌਫ, ਇਹਦਾ ਜ਼ਿੰਮੇਦਾਰ ਕੌਣ ਹੈ? ਕੁਦਰਤ ਜਾਂ ਸਾਡੇ ਕਰਪਟ ਹੁਕਮਰਾਨ? ਮੈਂ ਇਸ ਮਹਿਫਿਲ ਤੋਂ ਇਹਨਾਂ ਤੋਂ ਸਵਾਲ ਕਰਨਾ ਚਾਹਨਾ ਕਿ ਦੱਸੋ ਇਸ ਪਾਣੀ ਨੂੰ ਰੋਕਣ ਦਾ ਆਰ ਕਿਉਂ ਨਹੀਂ ਕੀਤਾ ਜਾ ਰਿਹਾ? ਅਸੀਂ ਸਮਝਨੇ ਆ ਹੜ੍ਹ ਹਰ ਸਾਲ ਆਏ 150 ਅਰਬ ਦਾ ਫਸਲਾਂ ਦਾ ਨੁਕਸਾਨ ਕਰੇ, 3 ਕਰੋੜ 30 ਲੱਖ ਲੋਕਾਂ ਨੂੰ ਬੇਘਰ ਕਰੇ ਤੇ ਬੜੀ ਸ਼ਾਨ ਦੇ ਨਾਲ ਸਮੁੰਦਰ ਵਿੱਚ ਜਾ ਰਲੇ, ਕਿਉਂਕਿ ਇਹ ਪਾਣੀ ਦੀ ਆਜ਼ਾਦੀ ਹੈ ਔਰ ਅਸੀਂ ਆਜ਼ਾਦੀ ਦੇ ਹਾਮੀ ਹਾਂ।
मैं ਕਾਲਾਬਾਗ ਡੈਮ ਬਣਾ ਕੇ ਸਾਲਾਨਾ 6 ਕਰੋੜ ਕਿਊਸਿਕ ਪਾਣੀ ਨੂੰ ਜ਼ਾਇਆ ਹੋਣ ਤੋਂ ਰੋਕਿਆ ਜਾ ਸਕਦਾ ਹੈ, ਜਿਹਦੇ ਨਾਲ ਨਾ ਸਿਰਫ ਸਾਡਾ ਹੜ੍ਹ ਤੇ ਸੋਕੇ ਦਾ ਮਸਲਾ ਹੱਲ ਹੋਏਗਾ ਬਲਕਿ ਸਾਡੀਆਂ ਫਸਲਾਂ ਖਰਾਬ ਹੋਣਗੀਆਂ। ਲੇਕਿਨ ਜਦੋਂ ਵੀ ਕਾਲਾਬਾਗ ਡੈਮ ਬਣਾਉਣ ਦੀ ਗੱਲ ਹੁੰਦੀ ਏ, ਦੂਜੇ ਸੂਬੇ ਤੇ ਕੁਝ ਸਾਡੇ ਆਪਣੇ ਪੰਜਾਬੀ ਵੀ ਇਹਦੇ ਖਿਲਾਫ ਉੱਠ ਖੜੇ ਹੁੰਦੇ ਨੇ। ਮੈਂ ਪੁੱਛਣਾ ਚਾਹਨਾ, ਸਾਡੇ ਪੰਜਾਬੀ ਤੇ ਪੰਜਾਬ ਸੇਵਕ ਕੀ ਭੰਗ ਪੀ ਕੇ ਸੁੱਤੀ ਹੋਈ ਏ? ਦੂਜੇ ਸੂਬਿਆਂ ਦੇ ਲੋਕ ਉੱਠਦੇ ਨੇ, ਧਰਨੇ ਦੇ ਕੇ ਬਹਿ ਜਾਂਦੇ ਨੇ ਤੇ ਉਦੋਂ ਤੱਕ ਨਹੀਂ ਉੱਠਦੇ ਜਦੋਂ ਤੱਕ ਉਹ ਆਪਣੀ ਗੱਲ ਨਹੀਂ ਮਨਵਾ ਲੈਂਦੇ। ਹਜੇ ਨਹਿਰਾਂ ਬਣਾਉਣ ਦਾ ਖਿਆਲ ਸਾਡੇ ਜ਼ਿਹਨਾਂ ਵਿੱਚ ਹੁੰਦਾ ਹੈ ਤੇ ਉਹ ਧਰਨਿਆਂ ਤੇ ਆ ਕੇ ਬਹਿ ਜਾਂਦੇ ਨੇ ਤੇ ਆਪਣੀ ਗੱਲ ਮਨਵਾ ਕੇ ਉੱਠਦੇ ਨੇ। ਹਾਲਾਂਕਿ ਸਾਡੇ ਪੰਜਾਬੀ ਸੇਵਕਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ, ਜਿਵੇਂ ਕਿ ਸਾਈਵਾਲ ਦੇ ਇੱਕ ਸ਼ਾਇਰ ਨੇ ਕਿਹਾ, ਇਸ ਧਰਤੀ ਮੈਨੂੰ ਮੂੰਹ ਦਿੱਤਾ, ਇਸ ਆਲ ਨੇ ਮੈਂ ਚੁੰਝ ਖੋਲੀ ਏ। ਇਸ ਧਰਤੀ ਮੈਨੂੰ ਮੂੰਹ ਦਿੱਤਾ, ਇਸ ਆਲ ਨੇ ਮੈਂ ਚੁੰਝ ਖੋਲੀ ਏ। ਮੈਂ ਪੰਜਾਬ ਦਾ ਪੁੱਤਰ ਹਾਂ, ਪੰਜਾਬੀ ਮੇਰੀ ਬੋਲੀ ਏ। ਪ੍ਰਧਾਨ ਜੀ, ਇਹਦਾ ਦੂਜਾ ਸੋਕੇ ਦਾ ਦੂਜਾ ਵੱਡਾ ਕਾਰਨ ਜਿਹੜਾ ਨਹਿਰਾਂ ਦੀ ਨਾਕਸ ਨਿਜ਼ਾਮ ਹੈ। ਬਹੁਤ ਸਾਰੇ ਇਲਾਕਿਆਂ 'ਚ ਨਹਿਰਾਂ ਮੌਜੂਦ ਹੀ ਨਹੀਂ, ਜਿੱਥੇ ਮੌਜੂਦ ਵੀ ਨੇ 5 ਮਿੰਟ ਕਿੱਲੇ ਦੇ ਹਿਸਾਬ ਨਾਲ ਪਾਣੀ ਦਿੱਤਾ ਜਾਂਦਾ ਹੈ, ਔਰ 5 ਮਿੰਟ ਦੇ ਅੰਦਰ ਇੱਕ ਕਨਾਲ ਜਗ੍ਹਾ ਨਹੀਂ ਭਰਦੀ, ਕਿੱਲਾ ਕਿਵੇਂ ਭਰੇਗਾ? ਸਾਡਾ ਜ਼ਿਮੀਂਦਾਰ ਮਜਬੂਰ ਹੋ ਜਾਂਦਾ ਇਸ ਚੀਜ਼ ਤੇ ਕਿ ਜ਼ਮੀਨ ਦੇ ਵਿੱਚ ਬੋਰ ਕਰਕੇ ਟਿਊਬਵੈਲ ਤੇ ਬੰਬੀਆਂ ਲਾਏ, ਔਰ ਜਿਸ ਵਕਤ ਉਹ ਪਾਣੀ ਕੱਢਦੇ ਨੇ ਹਰ ਸਾਲ 3 ਤੋਂ 5 ਫੁੱਟ ਪਾਣੀ ਦੀ ਸਤਹ ਥੱਲੇ ਜਾ ਰਹੀ ਏ। ਅੱਜ ਤੋਂ 10 ਸਾਲ ਪਹਿਲੇ ਜਿਹੜਾ ਪਾਣੀ 50 ਫੁੱਟ ਤੇ ਲੱਭਦਾ ਸੀ, ਅੱਜ ਉਹੀ ਪਾਣੀ 300 ਫੁੱਟ ਥੱਲੇ ਪਹੁੰਚ ਚੁੱਕਿਆ। ਅਗਰ ਇਹ ਹੀ ਸੀਨ ਚੱਲਦਾ ਰਿਹਾ ਤੇ ਅਸੀਂ ਆਉਣ ਵਾਲੀਆਂ ਨਸਲਾਂ ਵਾਸਤੇ ਕੀ ਛੱਡ ਕੇ ਜਾਵਾਂਗੇ? ਨਹਿਰਾਂ ਬਣਾਉਣ ਦੀ ਗੱਲ ਹੁੰਦੀ ਹੈ ਤੇ ਨਾਲ ਹੀ ਜਿਹੜਾ ਦੂਜੇ ਲੋਕ ਧਰਨਿਆਂ ਤੇ ਬਹਿ ਜਾਂਦੇ ਨੇ। ਪੰਜਾਬ ਰੈਵਨਿਊ ਦਾ 60% ਤੋਂ ਵੱਧ ਹਿੱਸਾ ਦਿੰਦਾ ਹੈ। ਅਸੀਂ ਪਾਕਿਸਤਾਨ ਦੇ ਢਿੱਡ ਭਰਨੇ ਆ। ਸਾਡੀ ਕਣਕ ਜਿਹੜੀ ਏ ਦੂਜੇ ਲੋਕਾਂ ਨੂੰ ਰੋਟੀ ਦਿੰਦੀ ਏ। ਉਹਨਾਂ ਦੇ ਤਰੱਕੀਆਤੀ ਮਨਸੂਬੇ ਸਾਡੇ ਟੈਕਸ ਨਾਲ ਚੱਲਦੇ ਨੇ। ਫਿਰ ਵੀ ਅਫਸੋਸ ਹੁੰਦਾ ਜਿਸ ਵਕਤ ਦੂਜੇ ਸੂਬਿਆਂ ਦੇ ਲੋਕ ਟੀਵੀ ਤੇ ਬਹਿ ਕੇ ਪੰਜਾਬ ਤੇ ਪੰਜਾਬੀ ਨੂੰ ਗਾਲ ਕੱਢਦੇ ਨੇ। ਮੈਨੂੰ ਕਹਿਣ ਦਿਓ, ਮੈਂ ਰਾਤਾਂ ਦੇ ਖਾਲਿਕ ਕੋਲੋਂ ਜਦ ਵੀ ਮੰਗਾਂ ਜੁਗਨੂ ਮੰਗਾਂ। ਮੈਂ ਰਾਤਾਂ ਦੇ ਖਾਲਿਕ ਕੋਲੋਂ ਜਦ ਵੀ ਮੰਗਾਂ ਜੁਗਨੂ ਮੰਗਾਂ। ਮੇਰੇ ਦੁਸ਼ਮਣ ਮੇਰੇ ਅੰਦਰ, ਮੇਰੀਆਂ ਮੇਰੇ ਨਾਲ ਹੀ ਜੰਗਾਂ। ਅਲੀ ਵਕਾਰ, ਮੈਂ ਅੱਜ ਕਹਿਣਾ ਚਾਹਾਂਗਾ ਕਿ ਸਾਡੇ ਪੰਜਾਬ ਨੂੰ ਜਾਗਣਾ ਹੋਏਗਾ। ਆਖਰ ਕਿਦੋਂ ਤੱਕ ਅਸੀਂ ਆਪਣੀ ਜ਼ਮੀਨ, ਆਪਣਾ ਪਾਣੀ ਤੇ ਆਪਣੀ ਇੱਜ਼ਤ ਇਹਨਾਂ ਹੁਕਮਰਾਨਾਂ ਦੇ ਹੱਥੋਂ ਪਾਮਾਲ ਕਰਦੇ ਰਵਾਂਗੇ? ਸਾਡੇ ਪੰਜਾਬ ਦੀ ਇਹ ਹੜ੍ਹ ਕੋਈ ਕੁਦਰਤੀ ਅਜ਼ਾਬ ਨਹੀਂ, ਇਹ ਹਕੂਮਤੀ ਨਾ ਅਹਲੀਆਂ ਦਾ ਨਤੀਜਾ ਹੈ, ਔਰ ਸਾਨੂੰ ਇਹ ਚੀਜ਼ ਸਮਝਣੀ ਹੋਵੇਗੀ। ਔਰ ਮੈਂ ਮਾਯੂਸ ਨਹੀਂ ਹਾਂ ਉਹ ਦਿਨ, ਕਿਉਂਕਿ ਸਾਡੇ ਵੜਕਿਆਂ ਸਾਨੂੰ ਕੱਲਿਆਂ ਨਹੀਂ ਛੱਡਿਆ, ਔਰ ਦਿਨ ਰਾਤ ਇੱਕ ਕਰਕੇ ਸਾਡੇ ਹੱਕ ਦੀ ਲੜਾਈ ਲੜ ਰਹੇ ਨੇ। ਔਰ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਤੇ ਪੰਜਾਬ ਲੋਕ ਰਾਜ ਹੋਏਗਾ। ਧੰਨਵਾਦ।